ਅੱਛਾ ਸਰ, ਇਹ ਜਿਹੜੀਆਂ ਬਿਲਡਿੰਗਾਂ ਵਾਲੇ ਅੱਗ ਤੋਂ ਬਚਣ ਵਾਸਤੇ ਹਾਲਾਤ ਨਹੀਂ ਲਗਾਉਂਦੇ ਔਰ ਖਿਲਾਫ ਵਰਜ਼ੀਆਂ ਕਰਦੇ ਨੇ ਤੇ ਇਹਨਾਂ ਨੂੰ ਤੁਸੀਂ ਮੋਨੀਟਰ ਵੀ ਡੈਫੀਨੇਟਲੀ ਕਰ ਰਹੇ ਹੋ ਅੱਜ ਕੱਲ੍ਹ। ਇਹਨਾਂ ਨੂੰ ਕੋਈ ਸਜ਼ਾ ਦੇਣ ਦਾ ਵੀ ਕੋਈ ਜੀ ਇਖਤਿਆਰ ਹੈ? ਬਿਲਕੁਲ ਹੈਗਾ। ਜਿਹੜਾ ਬਿਲਡਿੰਗ ਸੇਫਟੀ ਐਕਟ ਆਇਆ, ਕਮਿਊਨਿਟੀ ਸੇਫਟੀ ਐਕਟ, ਉਹਦੇ 'ਚ ਅਸੀਂ ਬਿਲਡਿੰਗ ਸੇਫਟੀ ਰੈਗੂਲੇਸ਼ਨ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਨੇ। ਹੁਣ ਜਿਹੜੀ ਵੀ ਬਿਲਡਿੰਗ ਹੈਗੀ ਹੈ ਜਿਹਦੇ 'ਚ ਸਪ੍ਰਿੰਕਲਰ ਸਿਸਟਮ ਹੋ ਗਿਆ, ਨਿਕਲਣ ਦੇ ਖਰਾਜ ਦੇ ਰਾਸਤੇ ਹੋ ਗਏ, ਇਹ ਅਗਰ ਨਹੀਂ ਹੈਗੇ ਤੇ ਫਿਰ ਜਿਹੜਾ ਤੁਹਾਨੂੰ ਉਹਦੇ 'ਚ ਸਤਾ ਸਪ੍ਰਿੰਕਲਰ ਉੱਤੇ ਤੁਸੀਂ ਦੇਖ ਸਕਦੇ ਹੋ। ਦੇਖੋ ਅਗਰ ਇਹ ਲੱਗਿਆ ਹੋਇਆ ਇਸ ਤਰ੍ਹਾਂ, ਇਹ ਜਿਹੜਾ ਪੂਰਾ ਸਿਸਟਮ ਹੈਗਾ ਇੱਥੇ ਅਗਰ ਤੁਸੀਂ ਆਓ ਤੇ ਇਹ ਸਮੋਕ ਡਿਟੈਕਟਰ, ਹੀਟ ਡਿਟੈਕਟਰ, ਮੁਖਤਲਿਫ ਚੀਜ਼ਾਂ ਨੇ ਜਿਹੜੀਆਂ ਕਿ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਜਿਹਦੇ 'ਚ ਫੌਰਨ ਪਤਾ ਵੀ ਚੱਲ ਜਾਏ ਤੇ ਨਾ ਸਿਰਫ ਪਤਾ ਚੱਲ ਜਾਏ ਬਲਕਿ ਉਹਦੇ 'ਚ ਫਿਰ ਫਾਇਰ ਫਾਈਟਿੰਗ ਵੀ ਹੋ ਸਕੇ। ਅਗਰ ਤੁਸੀਂ ਸਪ੍ਰਿੰਕਲਰ ਸਿਸਟਮ ਲਾਇਆ ਹੋਇਆ ਤੁਹਾਡਾ ਟੈਂਕ ਨਾਲ ਹੈ ਤੇ ਜੈਸੇ ਹੀ ਫਾਇਰ ਹੋਏਗੀ ਉਹ ਫੌਰਨ ਚੱਲ ਪਏਗਾ ਤੇ ਇੰਤਜ਼ਾਰ ਦਾ ਨਹੀਂ ਕਰਨਾ ਪਏਗਾ। ਇਸੇ ਤਰ੍ਹਾਂ ਅਗਰ ਨਿਕਲਣ ਦਾ ਤੁਹਾਡਾ ਇੱਕ ਪੂਰਾ ਐਮਰਜੈਂਸੀ ਇਵੈਕੂਏਸ਼ਨ ਪਲਾਨ ਹੋਣਾ ਚਾਹੀਦਾ ਤੇ ਨਾਲ ਪੂਰਾ ਸਿਸਟਮ ਦੀ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਤੇ ਬਾਹਰ ਨਿਕਲਣ ਦਾ ਰਸਤਾ ਹੋਣਾ ਚਾਹੀਦਾ। ਅਗਰ ਤੁਹਾਡੀਆਂ ਸੀੜੀਆਂ ਨਹੀਂ ਹੈਗੀਆਂ, ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਤੁਹਾਡੀ ਵਿਸਾਦਤ ਨਾਲ ਕਿ ਜਿਹੜੀ ਵੀ ਤੁਸੀਂ ਬਿਲਡਿੰਗ ਬਣਾ ਰਹੇ ਹੋ ਤੁਹਾਡੀ ਇਹ ਜ਼ਰੂਰ ਇਨਸ਼ੋਰ ਕਰੋ ਕਿ ਜਿਹੜਾ ਬਿਲਡਿੰਗ ਹੈ ਉਹਦੇ ਨਾਲ ਤੁਹਾਡਾ ਇੱਥੇ ਨਿਕਲਣ ਦਾ ਪੂਰਾ ਰਸਤਾ ਜਿਹੜਾ ਮੌਜੂਦ ਹੈਗਾ। ਇਹ ਤੁਹਾਡਾ ਹੈਗਾ ਫਾਇਰ ਡੋਰ, ਮੈਟਲ ਦਾ ਹੁੰਦਾ। ਇਹਦੀ ਫਾਇਦਾ ਹੁੰਦਾ ਕਿ ਅਗਰ ਅੱਗ ਇਸ ਫਲੋਰ ਤੇ ਹੋਵੇ ਵੀ ਤੇ ਇਹਨੂੰ ਨਹੀਂ ਤੁਸੀਂ ਆਰਾਮ ਤੋਂ ਨਿਕਲ ਨਾ ਸਕੋਗੇ। ਮਸਲਨ ਤੁਸੀਂ ਉੱਤੋਂ ਆ ਰਹੇ ਹੋ, ਇਹ ਫਾਇਰ ਡੋਰ ਹੈ, ਇਹਨੇ ਇੱਥੇ ਹੀ ਕੰਟੇਨ ਕਰ ਲਿੱਤਾ ਤੇ ਨਾਲ ਜਿਹੜੇ ਬੰਦੇ ਨੇ ਉਹ ਨਿਕਲ ਸਕਦੇ ਨੇ। ਤੇ ਇੱਥੋਂ ਇਹ ਫਾਇਰ ਡੋਰ ਤੁਸੀਂ ਕਰਕੇ ਤੇ ਆ ਕੇ ਤੁਸੀਂ ਤੁਹਾਡੇ ਨਿਕਲਣ ਦਾ ਰਸਤਾ ਹੋਵੇ ਤੇ ਤੁਸੀਂ ਆਰਾਮ ਨਾਲ ਇੱਥੋਂ ਨਿਕਲ ਸਕਦੇ ਹੋ। ਕਮ ਸੇ ਕਮ ਉੱਥੇ ਅਲਾਰਮ ਬੈਲ ਲੱਗੀ ਹੋਣ ਤੇ ਨਾਲ ਚੀਜ਼ਾਂ ਹੋਣ ਤੇ ਇੱਥੇ ਫਿਰ ਐਮਰਜੈਂਸੀ ਤੁਸੀਂ ਐਗਜ਼ਿਟ ਕਰ ਸਕਦੇ ਹੋ। ਇਸ ਤੋਂ ਬਾਅਦ ਡਾਕਟਰ ਰਜ਼ਵਾਨ ਨੇ ਸਾਨੂੰ ਕਾਨਫਰੰਸ ਰੂਮ ਦਾ ਦੌਰਾ ਕਰਵਾਇਆ ਔਰ ਦੀਵਾਰਾਂ ਤੇ ਲੱਗੀਆਂ ਹੋਈਆਂ ਤਸਵੀਰਾਂ ਬਾਰੇ ਵੀ ਦੱਸਿਆ। ਆਈਏ, ਇਹ ਸਾਡਾ UN ਇੰਸਰਾਗ ਹਾਲ ਹੈਗਾ। ਪਾਕਿਸਤਾਨ ਵਾਸਤੇ ਬਹੁਤ ਵੱਡੀ ਇਜਾਜ਼ਤ ਦੀ ਗੱਲ ਸੀ ਕਿ ਅਸੀਂ ਪਹਿਲੀ ਜਨੂਬੀ ਏਸ਼ੀਆਈ ਟੀਮ ਬਣੇ, ਅਕਵਾਮ ਮੁਤਹਿਦਾ ਦੀ ਸਰਟੀਫਾਈ ਹੋਣ ਵਾਲੀ ਟੀਮ, ਪਾਕਿਸਤਾਨ ਰੈਸਕਿਊ ਟੀਮ ਜਿਹੜੀ ਸਾਡੀ ਅਕੈਡਮੀ ਦੀ ਟੀਮ ਹੈ, ਉਹਨੂੰ ਇਹ ਇਜਾਜ਼ਤ ਹਾਸਿਲ ਹੋਇਆ। ਤੇ ਜਨੂਬੀ ਏਸ਼ੀਆ ਦੀ ਵਾਹ ਟੀਮ ਪਹਿਲੀ ਟੀਮ ਹੈ ਜੀ, ਵਾਹ ਟੀਮ ਹੈ ਜਿਹਨੂੰ ਇਹ ਸਰਟੀਫਿਕੇਸ਼ਨ ਤੇ ਇਜਾਜ਼ਤ ਹਾਸਿਲ ਹੋਇਆ। ਜ਼ਬਰਦਸਤ। ਤੁਸੀਂ ਦੇਖਿਆ 2005 ਦੇ ਜ਼ਲਜ਼ਲੇ 'ਚ ਇੱਕ ਬੇਬਸੀ ਸੀ। ਅਸੀਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕਿਹਾ ਕਿ ਅਸੀਂ ਟ੍ਰੇਨ ਕਰਨਾ ਬੈਨ ਅਲ-ਅਕਵਾਮੀ ਮਿਆਰ ਤੇ ਉੱਥੇ ਅਸੀਂ ਸ਼ਾਇਦ ਕੀਤਾ। 2015 'ਚ ਸਾਨੂੰ ਫਿਰ ਬਕਾਇਦਾ ਰਜਿਸਟ੍ਰੇਸ਼ਨ ਮਿਲੀ, 2019 ਸਾਨੂੰ ਸਰਟੀਫਿਕੇਸ਼ਨ ਹੋਈ ਬਕਾਇਦਾ। 3-4 ਸਾਲ ਬਕਾਇਦਾ ਤੁਹਾਡੇ ਪ੍ਰੋਸੈਸਿਸ ਦੇਖਦੇ ਨੇ ਇੱਕ ਚੀਜ਼ ਤੇ ਪਾਕਿਸਤਾਨ ਰੈਸਕਿਊ ਟੀਮ ਨੂੰ ਫਿਰ ਇਹ ਇਜਾਜ਼ਤ ਹਾਸਿਲ ਮਿਲਿਆ। ਵੈਰੀ ਗੁੱਡ। ਤੁਸੀਂ ਦੇਖੋ ਇਹਦੀ ਹਿਸਟਰੀ 20 ਸਾਲ ਹੈ, ਬਟ ਤੁਸੀਂ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਉਦੋਂ ਤੁਸੀਂ ਕੋਈ ਮੰਨਦਾ ਹੀ ਨਹੀਂ ਸੀ, ਕਹਿੰਦਾ ਸੀ ਡਾਕਟਰ ਸਾਹਿਬ ਤੁਸੀਂ ਅਮਰੀਕਾ ਤੇ ਯੂਰਪ ਦੀ ਗੱਲਾਂ ਕਰਦੇ ਹੋ, ਪਾਕਿਸਤਾਨ ਹੈਗਾ ਇੱਥੇ ਕਿਹੜੀ ਸਰਵਿਸ ਬਣ ਸਕਦੀ, ਬਣ ਹੀ ਨਹੀਂ ਸਕਦੀ। ਤੇ ਅਸੀਂ ਲਾਹੌਰ ਸ਼ਹਿਰ ਤੋਂ ਸਿਰਫ 14 ਐਂਬੂਲੈਂਸਿਸ ਨਾਲ ਕੰਮ ਸ਼ੁਰੂ ਕੀਤਾ ਸੀ ਤੇ ਸਾਡੇ 6 ਸਟੇਸ਼ਨ ਤੇ ਅੱਜ ਪੂਰੇ ਜਨੂਬੀ ਏਸ਼ੀਆ ਦੀ ਲੀਡਿੰਗ ਸਰਵਿਸ ਹੈਗੀ ਮਾਸ਼ਾਅੱਲਾ। ਤੇ ਅਸੀਂ ਸਾਡਾ ਜਿਹੜਾ 2004 'ਚ ਐਂਬੂਲੈਂਸ ਸਰਵਿਸ, ਫਿਰ ਰੈਸਕਿਊ ਸਰਵਿਸ ਅਸੀਂ ਬਣਾਈ, ਫਿਰ ਫਾਇਰ ਸਰਵਿਸ 2007 'ਚ ਸ਼ੁਰੂ ਹੋਈ, ਫਲੱਡ ਰੈਸਕਿਊ ਅਸੀਂ 2010 'ਚ ਸ਼ੁਰੂ ਕੀਤਾ। ਜਿਹੜਾ ਵੀ ਵਿਚਾਰੇ ਮੁਸ਼ਕਿਲ ਹੁੰਦੇ ਸੀ ਹੋਰ ਕਿੰਨੇ ਮਦਦ ਕਰਨੀ ਹੈ, ਫਿਰ ਅਸੀਂ ਉਹਨੂੰ ਚੈਲੰਜ ਸਮਝਦੇ ਹੋਏ ਅਸੀਂ ਆਪਣੀ ਇੰਪਰੂਵਮੈਂਟ ਕੀਤੀ। ਐਨੀਮਲ ਰੈਸਕਿਊ, ਭੈਂਸਾਂ ਡਿੱਗ ਜਾਂਦੀਆਂ ਨੇ ਪੂਰੀ ਮੂੰਹ 'ਚ, ਉਹਨਾਂ ਨੂੰ ਕੱਢਣਾ ਪੈਂਦਾ। ਦਰਿਆ 'ਚ ਉਹਨੇ ਫਸੀਆਂ ਹੋਈਆਂ ਸਨ ਕਿੰਨੀਆਂ, ਉਹਨਾਂ ਨੂੰ ਕੱਢਿਆ ਸੀ। ਪੇਸ਼ੈਂਟ ਟ੍ਰਾਂਸਫਰ ਸਰਵਿਸ, ਹਸਪਤਾਲ ਵਿੱਚ ਕਿਹੜਾ ਸੀਰੀਅਸ ਮਰੀਜ਼ ਹੁੰਦਾ ਸੀ ਉਹਨੂੰ ਸਪੈਸ਼ਲਾਈਜ਼ਡ ਟ੍ਰੀਟਮੈਂਟ ਵਾਸਤੇ ਲਿਜਾਣਾ ਹੁੰਦੀ ਸੀ, ਉਹ ਵੀ ਅਸੀਂ ਰਨ ਕਰਨੇ ਕਿਉਂਕਿ ਐਂਬੂਲੈਂਸਿਸ ਹੈਲਥ ਡਿਪਾਰਟਮੈਂਟ ਕੋਲੋਂ ਮੈਨੇਜ ਨਹੀਂ ਹੁੰਦੀਆਂ ਸਨ। ਮੋਟਰ ਬਾਈਕ ਰੈਸਕਿਊ ਸਰਵਿਸ ਅਸੀਂ ਅਕਤੂਬਰ 2017 'ਚ ਕੀਤੀ। ਕਮਿਊਨਿਟੀ ਐਮਰਜੈਂਸੀ ਰਿਸਪੌਂਸ ਟੀਮ, ਲੋਸਟ ਹੈਲਪਲਾਈਨ, ਜਿਹੜਾ ਵੀ ਬੰਦੇ ਦਾ ਹਾਦਸਾ ਹੁੰਦਾ ਬਾਹਰੋਂ ਵੀ ਲੋਕੀ ਆਏ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਚੱਲ ਰਿਹਾ ਹੁੰਦਾ, ਅਸੀਂ ਕਹਿੰਦੇ ਜੀ ਫੌਰਨ ਤੁਹਾਨੂੰ ਮਿਲਵਾ ਦੇਣੇ, ਉਹ ਸਾਰਾ ਕੰਮ ਸ਼ੁਰੂ। ਇਸ ਤਰ੍ਹਾਂ ਹੀ ਬਿਲਡਿੰਗ ਸੇਫਟੀ ਹੁਣ ਸ਼ੁਰੂ ਕੀਤੀ ਤੇ ਨਾਲ ਹੀ 에ਅਰ ਐਂਬੂਲੈਂਸ ਸਰਵਿਸ। ਸਰ ਇਹ ਜਿਹੜੀ ਐਂਬੂਲੈਂਸ ਸਰਵਿਸ ਦੇ ਬਾਰੇ ਵੀ ਮੈਂ ਪੁੱਛਣਾ ਸੀ। ਇਹ ਵੀ ਅੱਜ ਤੁਹਾਨੂੰ ਦਿਖਾਣੇ ਵੀ ਹੈ ਤੇ ਬਿਠਾਉਣੇ ਵੀ ਹੈ ਜਹਾਜ਼ ਤੇ ਨਾਲ ਜਿਹੜਾ ਉਹਦੀ ਕਰਕੇ। ਜੀ ਬਿਲਕੁਲ, ਅੱਜ ਅਸੀਂ 300 ਤੋਂ ਜ਼ਿਆਦਾ ਲੋਕਾਂ ਨੂੰ ਬਕਾਇਦਾ ਜਿਹੜਾ ਰੈਸਕਿਊ ਕਰ ਚੁੱਕੇ ਹਾਂ। ਜਿਹੜਾ ਵੀ ਦੂਰ ਦਰਾਜ਼ ਇਲਾਕੇ ਹੈ ਜਿੱਥੇ 3-4 ਘੰਟੇ ਲੱਗ ਜਾਂਦੇ ਨੇ, ਉੱਥੋਂ ਕੋਈ ਹਾਰਟ ਦਾ ਮਰੀਜ਼ ਹੈ, ਹੈਡ ਇੰਜਰੀ ਦਾ ਮਰੀਜ਼, ਉਹਨੂੰ ਅਸੀਂ ਫੌਰਨ ਲੈ ਕੇ ਸਪੈਸ਼ਲਾਈਜ਼ਡ ਟ੍ਰੀਟਮੈਂਟ 'ਤੇ ਜਾ ਜਾਂਦੇ ਤਾਂ ਕਿ ਉੱਥੇ ਹੋ ਸਕੇ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਉਹਨੇ। ਇਹ ਜਿਹੜਾ ਸਾਡਾ ਬਹੁਤ ਵੱਡਾ ਇਜਾਜ਼ ਹੋਇਆ 2024 'ਚ ਕਿ ਅਸੀਂ ਸਾਡੀ ਇੰਟਰਨੈਸ਼ਨਲ ਰੈਸਕਿਊ ਚੈਲੰਜ ਅਸੀਂ ਹੋਲਡ ਕੀਤਾ। ਇਹ ਨਾਲ ਦੇਖੋ ਜਿਹੜਾ APERE ਹੁੰਦੇ ਆ, ਏਸ਼ੀਆ ਪੈਸੀਫਿਕ ਅਰਥਕੁਏਕ ਰਿਸਪੌਂਸ ਐਕਸਰਸਾਈਜ਼, ਬਕਾਇਦਾ ਇਹ ਬਹੁਤ ਵੱਡੀ ਐਕਸਰਸਾਈਜ਼ ਕਰੀ ਹੈ। ਇਹਦੇ ਸਾਡੇ ਬਹੁਤ ਸਾਰੇ ਮਮਾਲਿਕ ਦੀ ਤੁਹਾਨੂੰ ਦਿਖਾਣੇ ਤੇ ਇਹ ਅਸੀਂ ਅਕਤੂਬਰ 2024 'ਚ ਇਹ ਵੀ ਅਸੀਂ ਹੋਲਡ ਕੀਤਾ ਇੱਥੇ ਬਕਾਇਦਾ। ਤੇ ਨਾਲ ਇਹਦੇ ਤੁਸੀਂ ਇਹ ਦੇਖ ਸਕਦੇ ਹੋ ਕਿੰਨੇ ਸਾਰੇ ਮਮਾਲਿਕ ਜਿਹੜੇ ਨੇ ਜਿਨ੍ਹਾਂ ਦੇ ਝੰਡੇ ਤੁਸੀਂ ਦੇਖ ਰਹੇ ਸਭ ਨੇ ਸ਼ਿਰਕਤ ਕੀਤੀ। ਉਹਨਾਂ ਦੇ ਕੋਰਸਪੋਂਡੈਂਟ ਜੀ ਬਿਲਕੁਲ, ਤੇ ਤਕਰੀਬਨ 270 ਤੋਂ ਜ਼ਿਆਦਾ ਇੰਟਰਨੈਸ਼ਨਲ ਡੈਲੀਗੇਟਸ ਤੇ 23 ਮਮਾਲਿਕ ਤੋਂ ਜਿਹੜੇ ਮਮਾਲਿਕ ਕਰ ਰਹੇ ਸਨ, ਪੂਰੀਆਂ ਉਹਨਾਂ ਦੇ ਟੀਮਾਂ ਆਈਆਂ ਹੋਈਆਂ ਸਨ। ਉਹਨਾਂ ਦੇ ਨਾਲ ਅਸੀਂ ਕੰਪੀਟੀਸ਼ਨ ਵੀ ਕੀਤਾ ਤਾਂ ਕਿ ਬੈਨ ਅਲ-ਅਕਵਾਮੀ ਮਿਆਰ ਨੂੰ ਅਸੀਂ ਬਰਕਰਾਰ ਰੱਖੀਏ। ਵੈਰੀ ਗੁੱਡ। ਹੁਣ ਤੱਕ ਅਸੀਂ ਅਗਰ ਤੁਸੀਂ ਦੇਖੋ ਹਰ ਸੂਬੇ ਦੇ ਲੋਕਾਂ ਨੂੰ ਅਸੀਂ ਟ੍ਰੇਨ ਕਰ ਚੁੱਕੇ ਹਾਂ।
ਤੇ ਹੁਣ ਇਹ ਉਹ ਤਾਦਾਦ ਹੈ ਸਾਰਿਆਂ ਦੀ। ਪੰਜਾਬ ਕੇਪੀ ਇਸ ਤੋਂ ਵੀ ਵੱਡਾ ਹੈ ਤੇ ਪੁਰਾਣਾ ਨੰਬਰ ਹੈ, ਹੁਣ ਅਸੀਂ 27000 ਤੇ ਨੰਬਰ ਚਲਾ ਗਿਆ। ਉਹਨਾਂ ਨੇ ਸਾਨੂੰ ਰੈਸਕਿਊ 1122 ਦੇ ਹਵਾਲੇ ਨਾਲ ਤਫਸੀਲੀ ਡਾਕੂਮੈਂਟਰੀ ਵੀ ਵਿਖਾਈ। ਇਸ ਤੋਂ ਬਾਅਦ ਫਾਇਰ ਫਾਈਟਰਸ ਦੀ ਉਹ ਮਸ਼ਕ ਵੀ ਵੇਖੀ ਜਿਹਦੇ ਵਿੱਚ ਉਹ ਉੱਚੀਆਂ ਇਮਾਰਤਾਂ ਤੇ ਚੜ੍ਹਨ ਔਰ ਉਤਰਨ ਦੀ ਟ੍ਰੇਨਿੰਗ ਕਰ ਰਹੇ ਸਨ। आपको दिखाते हैं, ये सामने अब एक फायर फाइटर है, इसने बाकायदा SCBA पहना हुआ है, इसने ब्रीदिंग अपरेटस पहना हुआ है, इसका पूरा फायर टर्नआउट गियर है और ये बाकायदा वेट उठा के अब चौथी मंजिल पे जाएगा। अच्छा। और वहाँ पे पूरी ड्रिल करेगा। इसको फायर फिट चैलेंज कहते हैं। अच्छा। तो ये आपको करके दिखाएंगे। ये अब चैलेंज शुरू हुआ और उसमें ये अब इन्होंने 2.5 से 3 मिनट के अंदर अंदर पूरी एक्सरसाइज करनी होती है। इनका फायर फिट चैलेंज इसको हम कहते हैं। ये आप टावर देख सकते हैं, इसका नाम भी फायर फिट टावर है। अच्छा। इस पर बाकायदा ये चैलेंज होता है और उसमें हर साल हमारा ये चैलेंज जो होता है, हर ज़िला आके कम्पीट करता है और उसमें बेस्ट जो उसको रेस्क्यू और उसको फिर इनाम दिया जाता ਨਾਮ है। ਦਿਆ ਜਾਂਦਾ ਹੈ। ਇਹਦੇ 'ਚ ਜਿਹੜਾ ਹੋਜ਼ ਨੂੰ ਬਕਾਇਦਾ ਉੱਤੇ ਪੁੱਲ ਕਰੀਦਾ ਹੈ। ਹੁਣ ਪੂਰਾ ਤੁਸੀਂ ਸਮਾਨ ਲੈ ਕੇ ਪਹਿਲੇ ਜਾ ਰਹੇ ਹੋ, 8ਵੀਂ 10ਵੀਂ ਮੰਜ਼ਿਲ ਤੇ ਅੱਗ ਲੱਗੀ ਹੋਈ ਹੈ। ਜੀ ਜੀ ਤੁਸੀਂ ਪਹਿਲੇ ਉੱਥੇ ਪਹੁੰਚੋਗੇ, ਫਿਰ ਜਾ ਕੇ ਹੋਜ਼ ਖਿੱਚੋਗੇ। ਹੁਣ ਤੁਸੀਂ ਅਗਰ ਖੁਦ ਫਿਟ ਨਹੀਂ, ਤੁਹਾਡਾ ਰੈਸਕਿਊ ਹੋ ਰਿਹਾ ਹੈ। ਰੈਸਕਿਊ ਬਿਲਕੁਲ ਸਹੀ ਹੈ, ਬਿਲਕੁਲ ਸਹੀ। ਇਹਦੇ ਵਾਸਤੇ ਫਿਟਨੈਸ ਫਿਟਨੈਸ ਬੜੀ ਜ਼ਰੂਰੀ ਹੈ। ਤੇ ਮੇਰਾ ਖਿਆਲ ਹੈ ਕਿ ਤੁਸੀਂ ਆਪਣੇ ਜਿਹੜੇ ਰੈਸਕਿਊਅਰ ਨੇ ਇਹਨਾਂ ਦੀ ਫਿਟਨੈਸ ਦੇ ਉੱਤੇ ਸਭ ਤੋਂ ਜ਼ਿਆਦਾ ਫੋਕਸ ਕਰਦੇ ਬਿਲਕੁਲ ਜੀ, ਇਹਦੇ ਬਗੈਰ ਜਿਹੜਾ ਕੰਮ ਨਹੀਂ ਚੱਲ ਸਕਦਾ। ਆਓ ਜੀ, ਤੁਹਾਨੂੰ ਹੁਣ ਵਾਟਰ ਰੈਸਕਿਊ ਦੀ ਟ੍ਰੇਨਿੰਗ ਦਿਖਾਈਏ। ਦੇਖੋ, ਅੱਛਾ ਜੀ। ਗਰਮੀਆਂ ਦਾ ਦਿਨ ਹੈ, ਕੋਈ ਬੰਦਾ ਡੁੱਬ ਰਿਹਾ ਹੋਵੇ ਤੇ ਰੈਸਕਿਊ ਵਾਲਿਆਂ ਨੇ ਉਹਨੂੰ ਕੱਢਣਾ ਹੈ। ਤੇ ਗਰਮੀਆਂ ਦੇ ਦਿਨ 'ਚ ਅਕਸਰ 2-3 ਜਿਹੜੇ ਡਰਾਊਨਿੰਗ ਇਨਸੀਡੈਂਟ ਹੋ ਰਹੇ ਹੁੰਦੇ ਨੇ। ਕੋਈ ਦਰਿਆ 'ਚ, ਕੋਈ ਨਹਿਰਾਂ 'ਚ ਡੁੱਬ ਜਾਂਦੇ ਨੇ। ਲੋਕੀ ਨਹਾਉਣ ਜਾਂਦੇ ਨੇ, ਉੱਥੇ ਜਾ ਕੇ ਵੀ ਬਿਲਕੁਲ, ਹੋ ਜਾਂਦੇ ਨੇ ਤੇ ਉੱਥੇ ਜਾ ਕੇ ਤੇ ਉਹਨਾਂ ਨੂੰ ਬਕਾਇਦਾ ਹਰ ਰੈਸਕਿਊਅਰ ਨੂੰ ਜਿਹੜਾ ਸਵਿਮਿੰਗ ਆਣੀ ਜ਼ਰੂਰੀ ਹੈ। ਅੱਛਾ ਜੀ। ਇਹ ਦਿਖਾਣੇ ਆ ਤੁਹਾਨੂੰ ਜਿਹੜਾ ਕਿਸ ਤਰ੍ਹਾਂ ਇਹ ਵਾਟਰ ਰੈਸਕਿਊ ਦੀ ਉਹਨਾਂ ਨੂੰ ਬੇਸਿਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਨਾਲ ਫਿਰ ਡਾਈਵਰ ਵੀ ਸਾਡੇ ਜਿਹੜੇ ਕੰਮ ਕਰਦੇ ਨੇ ਅੱਛਾ। ਉਹ ਵੀ ਕਰ ਰਹੇ ਹੁੰਦੇ ਨੇ। ਸਵਿਮਿੰਗ ਦੀ ਟ੍ਰੇਨਿੰਗ ਜਿਹੜੀ ਹੈ ਤੁਹਾਡੇ ਹਰ ਰੈਸਕਿਊ ਹਰ ਰੈਸਕਿਊਅਰ ਵਾਸਤੇ ਲਾਜ਼ਮੀ ਹੈਗੀ ਹੁਣ। ਨਾਲ ਹੈ ਫਿਰ ਸਕੂਬਾ ਡਾਈਵਿੰਗ ਵੀ ਅਸੀਂ ਕਰੀਦੀ ਹੈ, ਬਿਕੋਜ਼ ਉੱਥੇ ਜਾ ਕੇ ਅਗਰ ਤੁਹਾਨੂੰ ਕਿਤੇ ਥੱਲੇ ਹੈਗੀ ਨੀਚੇ ਜਾਣਾ ਹੈ ਪੈਂਦਾ। ਦਰਿਆ 'ਚ, ਉੱਥੇ ਜਾਣਾ ਪੈਂਦਾ ਤੇ ਉੱਥੇ ਸਕੂਬਾ ਡਾਈਵਿੰਗ ਦੀ ਵੀ ਇਹਨੂੰ ਪ੍ਰੈਕਟਿਸ ਕਰਾਈ ਜਾਂਦੀ ਹੈ। ਇਹਦੇ ਕੂਏ ਨੇ ਤੋਂ 20 ਤੋਂ 30 ਫੁੱਟ ਥੱਲੇ ਜਾ ਕੇ ਸਰਚ ਕਰਨਾ। ਅੱਛਾ। ਹਾਂ, ਤੇ ਉੱਥੇ ਜਾ ਕੇ ਫਿਰ ਅਸੀਂ ਬੋਡੀ ਜਾਂ ਜਿਹੜੀ ਵੀ ਚੀਜ਼ ਉਹਨੂੰ ਕੱਢ ਕੇ ਲਿਆਣਾ ਤੇ ਉੱਥੇ ਬਕਾਇਦਾ ਉਹਨੂੰ ਫਿਰ CPR ਕਰਨਾ, ਸਾਰੀਆਂ ਚੀਜ਼ਾਂ ਨੇ ਸਿਖਾਈਆਂ ਬਹੁਤ ਜਾਂਦੀਆਂ। ਸਾਰੀਆਂ ਜਗ੍ਹਾ ਤੇ ਤੁਹਾਡਾ ਆਪਰੇਸ਼ਨ ਜਿਹੜਾ ਹੈ, ਕਿਉਂਕਿ ਉਹ ਪਾਣੀ ਗਦਲਾ ਹੁੰਦਾ ਹੈ, ਨਜ਼ਰ ਨਹੀਂ ਆ ਰਿਹਾ ਹੁੰਦਾ ਤੇ ਆਪਰੇਸ਼ਨ ਬੜਾ ਮੁਸ਼ਕਿਲ ਹੋ ਜਾਂਦਾ ਹੈ। ਬਿਲਕੁਲ। ਕਿਤੇ ਨਾ ਕਿਤੇ ਦਿਨ ਲੱਗ ਜਾਂਦੇ ਨੇ। ਕभी ਕभार ਇੱਕ ਬੋਡੀ ਕੱਢਣ ਨੇ 3-3 4-4 ਦਿਨ ਲੱਗ ਜਾਂਦੇ ਨੇ। ਬੜਾ ਔਖਾ ਕੰਮ ਹੈ, ਯਾਨੀ ਇਹਨਾਂ ਬੜਾ ਮੁਸ਼ਕਿਲ ਹੈ। ਅਸੀਂ ਧੁੱਪੇ 'ਚ, ਗਰਮੀ 'ਚ, ਹਾਂਜੀ ਹਾਂਜੀ ਹਾਂਜੀ। ਦਰਿਆ 'ਚ ਤੁਸੀਂ ਬੈਠੇ ਹੋਏ, ਬੱਚੇ ਨੂੰ ਕੱਢ ਕੇ ਲੈ ਆਇਆ ਤੁਸੀਂ ਦੇਖੋ। ਹਾਂਜੀ, ਹਾਂਜੀ। ਤੇ ਹੁਣ ਬੱਚੇ ਨੂੰ ਜਿਹੜਾ ਉਹ CPR ਕਰਨਗੇ। ਅੱਛਾ। ਤੇ ਇਹ ਜਿਹੜੀ ਕੁੜੀ ਹੈ, ਇਹ ਸਾਡੀ EMT ਹੈ, ਇਹਨੇ CPR ਕਰਨੀ ਹੈ ਇਸ ਬੱਚੇ ਨੂੰ। ਇਹ ਕਿਸ ਤਰ੍ਹਾਂ ਉਹਦੀ ਛਾਤੀ ਦਬਾ ਕੇ ਉਹਦੀ CPR ਕੀਤੀ ਜਾਂਦੀ ਹੈ। Baby, hello, hello baby, hello, no response. Check LLF. 1001, 1002, 1003, 1004, 1005, 1006, 1007, 1008, 1009, 1010. No pulse, no breath. Please call 1122 for help. Start CPR. ਬੱਚਿਆਂ ਨੂੰ ਹੁਣ ਖੁਸੂਸੀ ਤੌਰ ਤੇ ਉਂਗਲੀਆਂ ਦੇ ਨਾਲ ਦਬਾਈ ਅੱਛਾ। ਜਾਂਦੀ ਹੈ। ਛਾਤੀ ਛੋਟਾ ਹੁੰਦਾ ਹੈ ਤੇ ਸਿਰਫ ਉਂਗਲੀਆਂ ਦੇ ਨਾਲ CPR ਕੀਤੀ ਜਾਂਦੀ ਹੈ। ਜ਼ਬਰਦਸਤ।